ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਕੁਝ ਦਿਨਾਂ ਤੋਂ ਸਿੱਖ ਜਗਤ ਦੇ ਵਿੱਚ ਇੱਕ ਖਬਰ ਸਿੱਖਾਂ ਦੇ ਵਿੱਚ ਪ੍ਰਚਲਿਤ ਹੈ। ਇਹ ਉਹ ਹੈ ਕਿ ਜਿਹੜੇ ਭਾਰਤ ਦੇ ਵਿੱਚ ਇੱਕ ਪੱਤਰਕਾਰ ਹੋਏ ਨੇ ਕੁਲਦੀਪ ਨਈਅਰ, ਉਹਨਾਂ ਵੱਲੋਂ ਗੁਰਮੀਤ ਰਾਮ ਰਹੀਮ ਦਾ ਜਿਹੜਾ ਕੰਪੈਰੀਜ਼ਨ ਹੈ ਉਹ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਕੀਤਾ ਗਿਆ। ਇਸ ਕੰਪੈਰੀਜ਼ਨ ਤੋਂ ਬਾਅਦ ਕੁਲਦੀਪ ਨਈਅਰ ਦੀ ਸਿੱਖ ਜਗਤ ਦੇ ਵਿੱਚ ਨਿੰਦਿਆ ਵੀ ਹੋਈ ਹੈ, ਉਹਨਾਂ ਦੇ ਖਿਲਾਫ ਪ੍ਰੋਟੈਸਟ ਵੀ ਹੋਏ ਨੇ। ਸੋ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਿੱਥੇ ਸੰਤ ਜਰਨੈਲ ਸਿੰਘ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਨਾਲ ਸੰਬੋਧਨ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਕੰਪੈਰੀਜ਼ਨ ਇੱਕ ਕਲਪ੍ਰਿਟ ਬੰਦੇ ਦੇ ਨਾਲ, ਇੱਕ ਦੋਸ਼ੀ ਬੰਦੇ ਦੇ ਨਾਲ, ਇੱਕ ਗॉडਮੈਨ ਦੇ ਨਾਲ, ਜਿਨ੍ਹਾਂ ਨੇ ਆਪਣੇ ਆਪ ਨੂੰ ਆਪ ਰੱਬ ਦੱਸਿਆ ਤੇ ਉਸ ਬਾਬਤ ਜਿਹੜਾ ਉਹਨਾਂ ਦੀ ਕਨਵਿਕਸ਼ਨ ਵੀ ਹੋਈ ਹੈ, ਉਹ ਸਾਰਾ ਜਿਹੜਾ ਪਾਰਟ ਹੈ ਉਹ ਸਾਡੇ ਸਾਹਮਣੇ ਹੈ। ਸੋ ਇਸ ਬਾਰੇ ਮੇਨਲੀ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈ ਅਸੀਂ ਇਸ ਦੇ ਉੱਪਰ ਕਰਾਂਗੇ। ਇਸ ਸਾਰੇ ਦੇ ਉੱਪਰ ਸਿੱਖ ਨੁਕਤਾ ਨਿਗਾਹ ਤੋਂ ਤੇ ਇੱਕ ਨਿਰਪੱਖ ਨੁਕਤਾ ਨਿਗਾਹ ਤੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਚੰਡੀਗੜ੍ਹ ਤੋਂ ਉੱਘੇ ਪੱਤਰਕਾਰ ਸਰਦਾਰ ਜਗਤਾਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਜਗਤਾਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸੋ ਜਗਤਾਰ ਸਿੰਘ ਜੀ, ਜਿਹੜੀ ਇਹ ਕੁਲਦੀਪ ਨਈਅਰ ਦੀ ਲਿਖਤ ਆਈ ਹੈ ਜਿਹਦੇ ਤੋਂ ਬਾਅਦ ਉਹਨਾਂ ਦਾ ਵਿਰੋਧ ਵੀ ਹੋਇਆ, ਉਹਨਾਂ ਨੇ ਸੰਤ ਜਰਨੈਲ ਸਿੰਘ ਦਾ ਕੰਪੈਰੀਜ਼ਨ ਗੁਰਮੀਤ ਰਾਮ ਰਹੀਮ ਦੇ ਨਾਲ, ਜਿਹੜੇ ਕਿ ਡੇਰਾ ਸਿਰਸਾ ਦੇ ਮੁਖੀ ਨੇ, ਉਹਨਾਂ ਦੇ ਨਾਲ ਕੀਤਾ। ਸੋ ਤੁਹਾਡੀਆਂ ਨਿਗਾਹਾਂ ਦੇ ਵਿੱਚ ਇਹ ਕੰਪੈਰੀਜ਼ਨ ਕਰਨਾ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ? ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਸਭ ਤੋਂ ਪਹਿਲਾਂ ਇਹਦੇ ਬਾਰੇ ਮੈਂ ਹੀ ਤੇ ਉਸ ਤੋਂ ਬਾਅਦ ਹੀ ਸਾਰੀ ਗੱਲ ਅੱਗੇ ਇਹ ਚੱਲੀ ਹੈ ਜੀ। ਮੈਂ ਇੰਨੀ ਤਰ੍ਹਾਂ ਐਕਸਪੈਕਟ ਕਰਦਾ, ਮੇਰੀ ਆਪਣੀ ਬੈਕਗਰਾਉਂਡ ਇੰਡੀਅਨ ਐਕਸਪ੍ਰੈਸ ਦੀ ਹੈ। ਮੈਂ 25 ਸਾਲ ਉੱਥੇ ਕੰਮ ਕੀਤਾ ਤੇ ਮੇਰੀ ਪੋਸਟਿੰਗ ਅੰਮ੍ਰਿਤਸਰ 79 ਹੋਈ ਸੀ ਮਾਰਚ ਦੇ ਵਿੱਚ ਤੇ ਮੈਂ ਸੰਤ ਜਰਨੈਲ ਸਿੰਘ ਹੋਰਾਂ ਦਾ ਰਾਈਜ਼ ਸਾਰਾ ਦੇਖਿਆ ਜੀ। ਤੇ ਪੰਜਾਬ ਦਾ ਮੈਂ ਕਿਸ਼ਨਜੀਤ ਗੋਆ ਜਿਹਨੇ ਇਹ ਸਾਰੀ ਮੂਵਮੈਂਟ ਅੰਦਰ ਬਾਹਰ ਰਹਿ ਕੇ ਚੁੱਕੀ ਤੇ ਮੈਂ ਉਸ ਨੁਕਤਾ ਨਿਗਾਹ ਤੋਂ ਗੱਲ ਕਰਦਾ ਤਾਂ ਮੈਂ ਥੋੜੀ ਬਰੀਫ ਆਪਣੇ ਬਾਰੇ ਦੱਸਿਆ ਜੀ। ਬਿਲਕੁਲ। ਇੱਕ ਪਾਸੇ ਇੱਕ ਰੇਟਿਸਟ ਹੈ, ਮੈਂ ਲਫ਼ਜ਼ ਰੇਟਿਸਟ ਹੀ ਵਰਤਿਆ ਆਪਣੇ ਰਾਈਟਰ ਦੇ ਵਿੱਚ। ਦੂਜੇ ਪਾਸੇ ਇੱਕ ਉਹ ਇਨਸਾਨ ਹੈ ਜਿਹਨੇ ਇੱਕ ਸੰਘਰਸ਼ ਲੜਿਆ ਤੇ ਆਪਣੀ ਜਾਨ ਦਿੱਤੀ ਹੈ ਜੀ, ਕੁਰਬਾਨੀ ਕੀਤੀ ਹੈ। ਜਿਸ ਇਨਸਾਨ ਨੇ ਆਪਣੀ ਕੌਮ ਵਾਸਤੇ ਕੁਰਬਾਨੀ ਕੀਤੀ ਹੋਵੇ, ਮੈਂ ਇਸ ਗੱਲ 'ਚ ਨਹੀਂ ਪੈਂਦਾ ਕਿ ਉਹਨਾਂ ਦਾ ਇਹ ਤਰੀਕਾ ਗਲਤ ਸੀ ਜਾਂ ਠੀਕ ਜਾਂ ਸੰਘਰਸ਼ ਦੀ ਕੀ ਰੂਪਰੇਖਾ ਸੀ, ਲੇਕਿਨ ਕੁਰਬਾਨੀ ਬਹੁਤ ਵੱਡੀ ਹੈ ਔਰ ਸੋਚ ਸਮਝ ਕੇ ਉਹ ਨਿਕਲ ਵੀ ਸਕਦੇ ਸੀ, ਉਹ ਨਿਕਲੇ ਨਹੀਂ। ਇਹ ਢਾਹ ਕੇ ਚੱਲੇ 79 ਤੋਂ ਕਿ ਮੈਂ ਕੁਰਬਾਨੀ ਦੇਣੀ ਹੈ ਕੌਮ ਵਾਸਤੇ ਜੀ। ਜਿਸ ਬੰਦੇ ਨੇ ਕੁਰਬਾਨੀ ਦੇਣੀ ਹੋਵੇ ਤਾਂ ਦੂਜਾ ਰੇਟਿਸਟ ਹੋਵੇ, ਇਹਨਾਂ ਦਾ ਮੁਕਾਬਲਾ ਨਹੀਂ ਕੀਤਾ ਜੀ। ਜਗਤਾਰ ਸਿੰਘ ਜੀ, ਜਿਹੜਾ ਉਹਨਾਂ ਨੇ ਮੇਨ ਇੱਕ ਪੁਆਇੰਟ ਦਿੱਤਾ ਹੈ ਆਪਣੀ ਲਿਖਤ ਦੇ ਵਿੱਚ ਕੁਲਦੀਪ ਨਈਅਰ ਨੇ, ਉਹ ਇਹਨਾਂ ਦਾ ਇਹ ਸੀਗਾ ਕਿ ਜਿਹੜਾ ਸੰਤ ਜਰਨੈਲ ਸਿੰਘ ਦਾ ਰਾਈਜ਼ ਸੀਗਾ ਸ਼ੁਰੂ ਤੋਂ ਹੋਇਆ, ਉਹਨਾਂ ਨੂੰ ਕਾਂਗਰਸ ਨੇ ਸਪੋਰਟ ਕੀਤਾ ਸੀਗਾ। ਉਹਦੇ ਵਿੱਚ ਗਿਆਨੀ ਜੈਲ ਸਿੰਘ ਦੀ ਕਾਂਗਰਸ ਦੀ ਸਪੋਰਟ ਹਾਸਲ ਸੀ ਸੰਤ ਜਰਨੈਲ ਸਿੰਘ ਨੂੰ। ਉਹਨਾਂ ਨੇ ਅਕਾਲੀਆਂ ਦੇ ਖਿਲਾਫ ਵਰਤਣ ਦੇ ਲਈ, ਉਹਨਾਂ ਦੇ ਖਿਲਾਫ ਉਹਨਾਂ ਨੂੰ ਪੰਜਾਬ ਦੇ ਵਿੱਚ ਖੜਾ ਕਰਨ ਦੀ ਵਿਉਂਤਬੰਦੀ ਦੇ ਨਾਲ ਉਹਨਾਂ ਨੂੰ ਖੜਾ ਕੀਤਾ ਸੀ। ਤੇ ਇਸੇ ਹਿਸਾਬ ਦੇ ਨਾਲ ਗੁਰਮੀਤ ਰਾਮ ਰਹੀਮ ਨੂੰ ਵੀ ਜਿਹੜੀ ਪੋਲੀਟੀਕਲ ਪੈਟਰਨੇਜ ਹੈਗੀ ਹੈ ਹਰਿਆਣਾ ਦੇ ਵਿੱਚ ਆਲਮੋਸਟ ਸਾਰੀਆਂ ਪਾਰਟੀਆਂ ਤੋਂ ਉਹ ਹਾਸਲ ਸੀ। ਸੋ ਇਹ ਇੱਕ ਉਹਨਾਂ ਨੇ ਪੈਮਾਨਾ ਮਿਥਿਆ, ਇੱਕੋ ਹੀ ਪੁਆਇੰਟ ਲਗਭਗ ਉਹਨਾਂ ਨੇ ਦਿੱਤਾ ਤੇ ਉਹ ਤੋਂ ਬਾਅਦ ਨਹੀਂ ਕੋਈ ਉਹ ਦੇ ਸਕੇ। ਸੋ ਇਸ ਪੁਆਇੰਟ ਨੂੰ ਮੁੱਖ ਰੱਖਦਿਆਂ ਜਾਂ ਓਵਰਆਲ
ਕੀ ਸਾਰਾ ਕੰਪੈਰੀਜ਼ਨ ਕਰਨਾ ਠੀਕ ਹੋਊਗਾ ਜਦੋਂ ਅਸੀਂ ਦੋ ਸ਼ਖਸੀਅਤਾਂ ਨੂੰ ਦੇਖਦੇ ਹਾਂ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਰਾਮ ਰਹੀਮ ਨੂੰ ਕੱਲੀ ਹਰਿਆਣਾ ਸਰਕਾਰ ਦੀ ਨਹੀਂ ਜਾਂ ਮਨੋਹਰ ਖੱਟਰ ਦੀ ਨਹੀਂ, ਬੀਜੇਪੀ ਦੀ ਨਹੀਂ, ਅਕਾਲੀ ਦਲ ਦੀ ਵੀ ਸਪੋਰਟ ਜੀ। ਹੁਣ ਚੱਲੀਏ ਸਤਿੰਦਰ ਸਿੰਘ ਪੁਰਾ ਦਾ ਜਿਹੜੇ ਇਲਜ਼ਾਮ ਕਰਦਾ ਵੀ ਉਹ ਕਾਂਗਰਸ ਦੀ ਕ੍ਰੀਏਸ਼ਨ ਸੀ। ਮੈਂ ਥੋੜਾ ਜਿਹਾ ਵਿਸਤਾਰ ਨਾਲ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ। ਜੀ ਬਿਲਕੁਲ। ਸੰਤ ਜਰਨੈਲ ਸਿੰਘ WSL ਦੇ ਮੁਖੀ ਬਣਦੇ ਹੈ ਅਗਸਤ 1977 ਦੇ ਵਿੱਚ ਜੀ। 77 ਦੇ ਵਿੱਚ ਹੀ ਮਾਰਚ 24 ਨੂੰ ਦਿੱਲੀ ਦੇ ਵਿੱਚ ਸਰਕਾਰ ਬਦਲਦੀ ਹੈ, ਕਾਂਗਰਸ ਦੀ ਮੁਰਾਰਜੀ ਦੇਸਾਈ ਟੇਕ ਓਵਰ ਕੀਤੀ ਹੈ। ਉਸ ਤੋਂ ਇੱਕ ਹਫ਼ਤਾ ਬਾਅਦ ਸੰਜੇ ਗਾਂਧੀ ਦੀ ਸਟੇਟਮੈਂਟ ਆਉਂਦੀ ਹੈ ਕਿ ਮੈਂ, ਸੰਜੇ ਗਾਂਧੀ ਇਹਨਾਂ ਦੇ ਬੇਟੇ ਸੀ ਸੰਜੇ ਗਾਂਧੀ ਦੇ ਜੀ, ਕਿ ਮੈਂ ਸਿਆਸਤ ਤੋਂ ਸੰਨਿਆਸ ਲਿਆ। ਉਸ ਵੇਲੇ ਉਸ ਤੋਂ ਬਾਅਦ ਜਨਤਾ ਸਰਕਾਰ ਨੇ ਮਿਸਟਰ ਗਾਂਧੀ ਦੇ ਕੇਸ ਬਣਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਫੜਿਆ ਨਹੀਂ ਸੀਗਾ ਜੀ। ਇੱਕ ਪਾਸੇ ਮਿਸਟਰ ਗਾਂਧੀ ਤੇ ਸੰਜੇ ਗਾਂਧੀ ਆਪਣੀ ਜਾਨ ਬਚਾਉਂਦੇ ਫਿਰਦੇ ਸੀ ਕਿ ਉਹਨਾਂ ਕੋਲੇ ਏਜੰਡਾ ਇਹ ਸੀ ਉਸ ਸਿਚੁਏਸ਼ਨ ਦੇ ਵਿੱਚ ਸੱਤਾ ਤੋਂ ਬਾਹਰ ਜਾਣ ਤੋਂ ਬਾਅਦ ਇਮੀਡੀਏਟਲੀ, ਉਹ ਵੀ ਜੀ 4 ਮਹੀਨੇ ਦੇ ਵਿੱਚ, ਕਿ ਉਹਨਾਂ ਨੇ ਅਕਾਲੀ ਦਲ ਵਿੱਚ ਪੰਜਾਬ ਵਿੱਚ ਅਕਾਲੀ ਦਲ ਨੂੰ ਕਿਵੇਂ ਖਤਮ ਕਰਨਾ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਜੁਲਾਈ 77 ਦੇ ਵਿੱਚ ਆਈ ਜੀ। ਗਿਆਨੀ ਜੀ ਨੂੰ ਟਿਕਟ ਨਹੀਂ ਮਿਲੀ ਉਸ ਇਲੈਕਸ਼ਨ ਦੇ ਵਿੱਚ 77 ਦੇ ਵਿੱਚ। ਕੀ ਗਿਆਨੀ ਜੈਲ ਸਿੰਘ ਜਾਂ ਸੰਜੇ ਗਾਂਧੀ ਉਸ ਵੇਲੇ ਇਹ ਵਿਰੋਧ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਕਿਵੇਂ ਖਤਮ ਕਰਨੀ? ਮੈਨੂੰ ਇਸ ਗੱਲ ਦਾ ਕੁਲਦੀਪ ਸਿੰਘ ਅੱਧੀ ਜਵਾਬ ਦੇ ਦਿੱਤਾ ਜੀ। ਨੰਬਰ 2, ਸੰਤ ਜਰਨੈਲ ਸਿੰਘ ਨੂੰ ਉਸ ਵੇਲੇ ਲਿਆਂਦਾ ਗਿਆ ਜਦੋਂ ਇਹਨਾਂ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਜੀ WSL ਦੇ ਮੁਖੀ। ਉਹਨਾਂ ਦਾ 16 ਅਗਸਤ 1970 ਨੂੰ ਲੁਧਿਆਣੇ ਕੋਲੇ ਐਕਸੀਡੈਂਟ ਹੋ ਗਿਆ ਜੀ, ਤੇ 21 ਅਗਸਤ ਨੂੰ ਉਹ ਪੂਰੇ ਹੋ ਗਏ। ਕਿ ਉਹ ਜਿਹੜਾ ਐਕਸੀਡੈਂਟ ਸੀ ਸੰਜੇ ਗਾਂਧੀ ਨੇ ਕਰਾਇਆ ਸੀ ਪਾਵਰ ਤੋਂ ਹਟਣ ਤੋਂ ਬਾਅਦ? ਜੇ ਪਾਵਰ ਚੁੱਕੇ ਤਾਂ ਮੰਨਦਾ ਵੀ ਐਕਸੀਡੈਂਟ ਵੀ ਕਰਾਇਆ ਜੀ। ਜਿਹੜੇ ਲੋਕ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਸੀ, ਸੰਜੇ ਗਾਂਧੀ, ਇੰਦਰਾ ਗਾਂਧੀ, ਗਿਆਨੀ ਜੀ ਨੂੰ ਸੀ ਮਿਲੀ, ਇਹ ਤਾਂ ਗੁੱਸੇ ਸੀ। ਇਹਨਾਂ ਲੋਕਾਂ ਨੇ ਉਸ ਵੇਲੇ ਸੰਤ ਜਰਨੈਲ ਸਿੰਘ ਨੂੰ ਖੜਾ ਕੀਤਾ। ਮੈਨੂੰ ਇਹ ਲੌਜਿਕ ਕੋਈ ਵੀ ਇਨਸਾਨ ਚਾਹਦੇ ਜਿਹੜਾ ਇਹ ਕਹਿੰਦਾ ਹੈ ਕਿ ਸੱਚੀ ਕਾਂਗਰਸ ਦੀ ਕ੍ਰੀਏਸ਼ਨ ਸੀ। ਇਹ ਲਿਖਿਆ ਗਿਆ ਹੈ ਕਿ ਸੰਜੇ ਗਾਂਧੀ ਨੇ ਕਮਲਨਾਥ ਦੀ ਇੰਟਰਵਿਊ ਹੈ ਕਿ ਅਸੀਂ ਇੰਟਰਵਿਊ ਕੀਤੀ ਸੀ ਬੰਦੇ ਦੀ ਬਈ ਕੌਣ ਅਕਾਲੀ ਦਲ ਨੂੰ ਪਰਫੈਕਟ ਕਰ ਸਕਦਾ ਜੀ। ਇਹਨਾਂ ਨੂੰ ਪੁੱਛੋ ਵੀ ਪਾਵਰ ਤੋਂ ਜਾਣ ਤੋਂ ਬਾਅਦ ਤੁਸੀਂ ਇੰਟਰਵਿਊ ਕਰਦੇ ਫਿਰ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਦੀ ਦਿੱਲੀ ਬੈਠ ਕੇ। ਮੈਨੂੰ ਇੰਨੀ ਗੱਲ ਦਾ ਸੋਚ ਹੈ, ਮੈਂ ਡੇਟਸ ਦੀ ਗੱਲ ਕਰਦਾ, ਬਾਕੀ ਦੇ ਵਿੱਚ ਨਹੀਂ ਪੈਂਦਾ। 77 ਦੇ ਵਿੱਚ ਪੰਜਾਬ ਸਰਕਾਰ ਅਕਾਲੀ ਦਲ ਦੀ ਸੀ, ਦਿੱਲੀ ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ। ਤੇ ਜਦੋਂ ਸੰਤ ਜਰਨੈਲ ਸਿੰਘ ਨੇ ਦਸਤਾਰ ਬਣਾਈ ਗਈ ਉਹਨਾਂ ਦੇ, ਤੇ ਦਸਤਾਰ ਤਾਂ ਉਹਨਾਂ ਦੇ ਪ੍ਰਕਾਸ਼ੀ ਬਾਦਲ ਵੀ ਬੰਦੀ ਸੀ ਜੀ। ਇਹ ਵੀ ਮੁੱਖ ਮੰਤਰੀ ਸੀ ਕਿ ਇਹ ਵੀ WSL ਸੀ, ਉੱਥੇ ਭੋਗ ਤੇ ਗਏ ਹੋਏ। ਗੁਰਚਰਨ ਸਿੰਘ ਥੋੜਾ ਵੀ ਸੀ ਜੀ। ਇਹ ਸ਼ੁਰੂ ਦੇ ਵਿੱਚ ਜਿਹਦੀ ਸਪੋਰਟ ਸੀ ਸੰਤ ਜਰਨੈਲ ਸਿੰਘ ਨੂੰ, ਉਹ ਸਾਡੀ ਗੁਰਚਰਨ ਸਿੰਘ ਤੌੜਾ ਔਰ ਜਹੇਦਾਰ ਗੁਰਦਾਰ ਆਪਣੇ ਗੁਰਦਿਆਲ ਸਿੰਘ ਅਜਰੋਹਾ ਜਹੇਦਾਰ ਖਾਲਸਾ, ਇਹਨਾਂ ਦੋ ਇਨਸਾਨਾਂ ਦੀ ਸੀ, ਦੋ ਜੀ। ਮੈਨੂੰ ਸਮਝਾਓ ਕਿ ਜਿਹੜੀ ਪਾਰਟੀ ਸੱਤਾ ਜੋ ਬਾਹਰ ਸੀ ਕਿ ਉਹਦਾ ਏਜੰਡਾ ਪੰਜਾਬ ਵਿੱਚ ਭਾਜਪਾ ਨੂੰ ਖਤਮ ਕਰਨਾ ਸੀ? ਮੈਂ ਤਾਂ ਇਸ ਦਾ ਜਵਾਬ ਦਊਂ ਜੀ। ਸੋ ਬੇਸਿਕਲੀ ਇਹ ਮੰਨਿਆ ਜਾਵੇ ਵੀ ਤੁਸੀਂ ਨਹੀਂ ਮੰਨਦੇ ਵੀ ਜੋ ਕੁਲਦੀਪ ਨਈਅਰ ਦਾ ਪੁਆਇੰਟ ਹੈਗਾ ਉਹਦੇ ਨਾਲ ਤੁਸੀਂ ਸਹਿਮਤ ਨਹੀਂ ਹੈਗੇ? ਕੀ ਵਿਸ਼ੇਸ਼ਤਾ ਦੀ ਪਾਵਰ ਤੋਂ ਬਾਹਰ ਹੋਣ ਤੋਂ ਬਾਅਦ ਉਹਨੇ ਇਹ ਸੋਚਿਆ ਕਿ ਮੈਂ ਸੰਤ ਜਰਨੈਲ ਸਿੰਘ ਨੂੰ ਅਕਾਲੀਆਂ ਦੇ ਖਿਲਾਫ ਖੜਾ ਕਰਨਾ ਜੀ। ਉਹਦਾ 77 25 ਜਾਂ 26 ਅਗਸਤ 77 ਨੂੰ ਉਹਨਾਂ ਨੇ ਟੇਕ ਓਵਰ ਕੀਤਾ ਦੌਰੇ ਸਾਹਿਬ ਦਾ ਜੀ। ਜੀ। ਉਸ ਵੇਲੇ ਕਾਂਗਰਸ ਕਿੱਥੇ ਦੀ ਗੱਲ ਹੁੰਦਾ?
ਜੀ ਬਿਲਕੁਲ। ਜਗਤਾਰ ਸਿੰਘ ਜੀ, ਇਸੇ ਦੇ ਨਾਲ ਜੇ ਇਸ ਕੁਲਦੀਪ ਨਈਅਰ ਦੇ ਇਸ ਮੂਵ ਦਾ ਅਸੀਂ ਉਹਨਾਂ ਦੇ ਪਿਛੋਕੜ ਦੇ ਵੱਲ ਨਾਲ ਜੋੜ ਕੇ ਜਾਂ ਉਹਨਾਂ ਦਾ ਮੋਟਿਵ ਦੇਖਣਾ ਹੋਵੇ ਵੀ ਉਹਨਾਂ ਦਾ ਕਾਰਨ ਕੀ ਬਣਦਾ ਇਸ ਗੋਡਮੈਨ ਗੁਰਮੀਤ ਰਾਮ ਰਹੀਮ ਦਾ ਜਿਹੜਾ ਕੰਪੈਰੀਜ਼ਨ ਹੈ ਉਹ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਕਰਨ ਦਾ, ਕੀ ਇਹ ਕਿਸੇ ਅਣਜਾਣਤਾ ਦੇ ਵਿੱਚ ਉਹਨਾਂ ਨੇ ਕੰਪੈਰੀਜ਼ਨ ਕੀਤਾ ਜਾਂ ਫਿਰ ਇਹ ਕਿਸੇ ਉਹਨਾਂ ਦੀ ਇਮੇਜ ਨੂੰ ਮਿਲਾਈਨ ਕਰਨ ਦੇ ਲਈ, ਢਾਹ ਲਾਉਣ ਦੇ ਲਈ ਉਹਨਾਂ ਨੇ ਕੰਪੈਰੀਜ਼ਨ ਕੀਤਾ? ਇਹਦੇ ਪਿੱਛੇ ਮੋਟਿਵ ਕੀ ਦੇਖਦੇ ਹੋ? ਮੈਂ ਇੱਕ ਨਾਲ ਗੱਲ ਹੋ ਸਕਦੀ ਹਾਂ, ਤੁਹਾਨੂੰ ਇਹ ਵੀ ਦੱਸ ਦਿੰਦਾ। ਸੰਤ ਜਰਨੈਲ ਸਿੰਘ ਦਾ ਮੈਮੋਰੀਅਲ ਦਰਬਾਰ ਸਾਹਿਬ ਦੇ ਵਿੱਚ ਜੀ, ਜਿਹੜਾ ਇਨਸਾਨ ਹੁਣ ਸੰਤ ਜਰਨੈਲ ਸਿੰਘ ਦੀ ਤੇ ਇਹੋ ਜਿਹੇ ਇਲਜ਼ਾਮ ਲਾਉਂਦਾ ਹੈ, ਉਹਨੂੰ ਸੋਚਣਾ ਚਾਹੀਦਾ ਹੈ ਕਿ ਜਿਸ ਸ਼ਹੀਦੀ ਦਾ ਸਮਾਰਕ ਦਰਬਾਰ ਸਾਹਿਬ ਦੇ ਵਿੱਚ ਹੋਵੇ ਕਿ ਉਹਦੇ ਉੱਤੇ ਇਹੋ ਜਿਹਾ ਇਲਜ਼ਾਮ ਲੱਗ ਸਕਦਾ ਜਾਂ ਉਹਦਾ ਕੰਪੈਰੀਜ਼ਨ ਕਿਸੇ ਰਿਪੇਸ਼ ਨਾਲ ਕੀਤਾ ਜਾ ਸਕਦਾ। ਇਹ ਦਰਬਾਰ ਸਾਹਿਬ ਤੇ ਵੀ ਦੀ ਮਰਿਆਦਾ ਤੇ ਵੀ ਪੁੱਤਰ ਮਾਰ ਕੇ ਇਕੱਲੇ ਸੰਤ ਜਰਨੈਲ ਸਿੰਘ ਤੇ ਨਹੀਂ ਹੈ ਜੀ। ਕੀਤਾ ਇਹਨੇ ਦਰਬਾਰ ਸਾਹਿਬ ਦੀ ਮਰਿਆਦਾ ਤੇ ਵੀ ਪੁੱਤਰ ਕੀਤਾ, ਕਿਉਂਕਿ ਸੰਤ ਜਰਨੈਲ ਸਿੰਘ ਤੇ ਬਾਕੀ ਸ਼ਹੀਦਾਂ ਦਾ ਯਾਦਗਾਰ ਜੀ। ਬਿਲਕੁਲ। ਮੈਂ ਤੁਹਾਡੀ ਦੂਜੀ ਗੱਲ ਦਾ ਜਵਾਬ ਦਿੰਦਾ ਕਿ ਸੋਚ ਸਮਝ ਕੇ ਕੀਤਾ ਹੈ। ਇੱਕ ਸੋਚ ਹੈ ਜਿਹੜੀ ਲਗਾਤਾਰ ਸੰਤ ਜਰਨੈਲ ਸਿੰਘ ਨੂੰ ਦੀਵਾਰ ਤੱਕ ਤੇ ਲੱਗੀ ਹੋਈ, ਉਹਨਾਂ ਦੇ ਹਰ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ। ਇਹ ਲੱਗਦੇ ਹੁੰਦੇ ਕੋਈ ਐਸੀ ਕਰਨੀ, ਜਿਹੜੇ ਵੀ ਲੋਕ ਕਰਦੇ ਆ ਉਹਨਾਂ ਤੇ ਹਮੇਸ਼ਾ ਇਲਜ਼ਾਮ ਲੱਗਦੇ ਆ। ਉਹ ਭਾਵੇਂ ਨਾਰਥ ਈਸਟ ਹੋਵੇ, ਭਾਵੇਂ ਸੈਂਟਰ ਮੂਵਮੈਂਟ ਹੋਵੇ, ਤੇਲੰਗਾਨਾ ਮੂਵਮੈਂਟ ਦੀ, ਇਹ ਸਾਰੇ ਲੱਗਦੇ ਆ ਜੀ। ਇਹ ਕੋਈ ਵੱਖਰੀ ਗੱਲ ਨਹੀਂ। ਲੇਕਿਨ ਹੁਣ ਇਹਨਾਂ ਨੂੰ ਹੁਣ ਵੀ ਡਰ ਹੈ ਕਿ ਸੰਤ ਜਰਨੈਲ ਸਿੰਘ ਬਹੁਤ ਵੱਡਾ ਖਤਰਾ ਹੈ ਮੇਰੇ ਖਿਆਲ ਦੇ ਵਿੱਚ ਜੀ। ਤੇ ਉਹ ਲਗਾਤਾਰ ਉਸ ਸ਼ਖਸੀਅਤ ਨੂੰ ਡਿਮੋਲਿਸ਼ ਕਰਕੇ ਸਾਰਾ ਜੋ ਲੱਗਿਆ ਰਹਿੰਦਾ ਹੈ। ਇੰਡੀਅਨ ਸਟੇਟ ਦਾ ਵੀ ਤੇ ਇਹੋ ਜਿਹੇ ਇਹ ਜਿਹੜੇ ਸਟੇਟ ਦਾ ਪਾਰਟ ਹੈ ਲੋਕ ਪੁਰਾਣੇ ਜਾਂ ਨਵੇਂ, ਜਿਸ ਤਰ੍ਹਾਂ ਹੁਣ ਵੀ ਮੀਡੀਆ ਮਾਓਇਸਟਾਂ ਦੇ ਖਿਲਾਫ ਲਿਖਦਾ ਹੈ, ਆਪਣੇ ਨਾਗਾ ਮੂਵਮੈਂਟ ਦੇ ਖਿਲਾਫ ਲਿਖਦਾ ਹੈ ਜੀ, ਉਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਜਿਹੜੇ ਕਰਦੇ ਉਹਨਾਂ ਦੇ ਖਿਲਾਫ ਲਿਖਿਆ ਜਾਂਦਾ ਹੈ। ਸੋ ਇਹ ਇੱਕ ਟ੍ਰੈਂਡ ਦਾ ਪਾਰਟ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਕਿਸੇ ਸ਼ਖਸੀਅਤ ਨੂੰ, ਕਿਸੇ ਆਈਡੀਓਲੋਜੀ ਨੂੰ ਜਿਹੜੀ ਸਟੇਟ ਨੂੰ ਸੂਟ ਨਹੀਂ ਕਰਦੀ, ਉਹਨੂੰ ਡਿਵੋਲਿਸ਼ ਕਿਵੇਂ ਕਰਨਾ। ਕੁਲਦੀਪ ਨਈਅਰ ਉਹਦਾ ਪਾਰਟ ਹੈ। ਹੁਣ ਅੱਜ ਤੱਕ ਦੇ ਜ਼ਮਾਨੇ ਦੇ ਵਿੱਚ ਤੁਸੀਂ ਦੇਖੋ ਵੀ 2-3 ਚੈਨਲ ਹਿੰਦੁਸਤਾਨ ਦੀਆਂ, ਜਿਵੇਂ ਟਾਈਮਜ਼ ਲਾਅ ਜਾਂ ਆਪਣੇ ਅਰਨਾਬ ਗੋਸਵਾਮੀ ਹੈ ਜੀ, ਇਹ ਸਾਜ਼ਿਸ਼ ਇੱਕ ਆਪਣੇ ਪਲਾਨ ਹੈ ਇਹਨਾਂ ਦੀ ਟੂ ਡਿਮੋਲਿਸ਼ ਆਪੋਜੀਸ਼ਨ। ਮੀਡੀਆ ਦਾ ਰੋਲ ਹਮੇਸ਼ਾ ਸਰਕਾਰ ਤੇ ਕਿਉਂ ਕਰਨਾ ਹੁੰਦਾ, ਆਪੋਜੀਸ਼ਨ ਤੇ ਕਰਨਾ ਨਹੀਂ ਹੁੰਦਾ। ਉਸ ਤਰ੍ਹਾਂ ਹੀ ਕੁਲਦੀਪ ਨਈਅਰ ਹੋਰੀ ਜਿਸ ਤਰ੍ਹਾਂ ਅਰਨਾਬ ਗੋਸਵਾਮੀ ਰੋਲ ਨਿਭਾ ਰਿਹਾ ਹੈ ਸਰਕਾਰ ਦਾ, ਉਸ ਤਰ੍ਹਾਂ ਹੀ ਇਹ ਨਿਭਾਉਂਦੇ ਆ, ਉਦੋਂ ਵੀ ਨਿਭਾ ਰਹੇ ਸੀ, ਨਵੀਂ ਗੱਲ ਨਹੀਂ ਹੈ ਜੀ। ਇਹ ਨਾਲ ਇਹ ਵੀ ਸੋਚ ਸਕਦੇ ਸੀ ਕਿ ਇਹ ਪ੍ਰੋ ਸਿੱਖ ਹੈ, ਪ੍ਰੋ ਪੰਜਾਬ ਹੈ, ਔਰ ਨਾਲ ਇਹ ਅੰਦਰੋਂ ਅਟੈਕ ਕਰਦੇ। ਹੁਣ ਤਾਂ ਓਪਨ ਕਰਦੇ, ਉਦੋਂ ਵੀ ਓਪਨ ਕਰਦੇ। ਇਸ ਇਸ਼ੂ ਤੇ ਕਾਰਡ ਵਾਲੇ ਉਦੋਂ ਵੀ ਅਟੈਕ ਹੁੰਦਾ, ਓਪਨ ਹੁੰਦਾ ਸੀ, ਲੇਕਿਨ ਕਿਸੇ ਕੋਲ ਅੱਜ ਤੱਕ ਕੋਈ ਸਬੂਤ ਨਹੀਂ। ਨੰਬਰ 2, ਸਿੱਖਾਂ ਨੇ ਜਾਂ ਉਹ ਲੋਕ ਜਿਹੜੇ ਇਸ ਵਕਤ ਨਾਲ ਜੁੜੇ ਸੀ, ਕਦੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਤੱਥਾਂ ਦੇ ਆਧਾਰ ਤੇ ਇਹਦਾ ਜਵਾਬ ਦਿੱਤਾ ਜਾਵੇ। ਇਹ ਕੋਈ ਆਸਰਾ ਨਹੀਂ ਹੈ ਲੋਕਾਂ ਦਾ। ਬੜੇ ਪੈਸੇ ਖਰਚਦੇ ਹੋਰ ਗੱਲਾਂ ਤੇ ਕਿ ਇਸ ਮੂਵਮੈਂਟ ਦੀ ਸਹੀ ਰੂਪ ਦਾ ਉਭਾਰ ਦੇ ਵਿੱਚ ਹੁਣ ਤੱਕ ਹੀ ਲੋਕ ਕਾਮਯਾਬ ਨਹੀਂ ਹੋਏ, ਜਿਹੜੇ ਲੱਗਦੇ ਜਾਂ ਜਿਹੜੇ ਬੰਦੇ ਬਾਹਰ ਫਾਈਨਾਂਸ ਕਰਦੇ ਬੈਠ ਕੇ ਹਿੰਦੁਸਤਾਨ ਵਾਲਿਆਂ ਨੂੰ ਕਿਤਾਬਾਂ ਪਾਉਂਦੇ ਹੈ ਜੀ। ਇਹ ਅਸਲੀਅਤ ਤਾਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀ ਹੈ। ਹਰ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ, ਉਹਦਾ ਜਵਾਬ ਤਾਂ ਜ਼ਰੂਰ ਕੋਈ ਜੀ। ਬਿਲਕੁਲ ਤਰੀਕੇ ਨਾਲ ਗੱਲਾਂ ਕਰਕੇ ਨਹੀਂ ਗੱਲ ਹੁੰਦੀ ਵੀ ਇਹ ਗੱਲ ਚੰਗੀ ਹੈ। ਹਕੀਕਤ ਕੀ ਹੈ? ਹਕੀਕਤ ਬਾਅਦ ਇਸ ਮੂਵਮੈਂਟ ਦੀ ਹੁਣ ਤੱਕ ਨਹੀਂ ਆਈ। ਮੈਂ ਕੰਮ ਕਰ ਰਿਹਾ, ਕੰਮ ਤਾਂ ਮੈਂ ਵੀ ਕਰ ਰਿਹਾ। ਇੱਕ ਕਿਤਾਬ ਲਿਖ ਚੁੱਕਿਆ, ਦੂਸਰੀ ਮੇਰੀ ਆ ਰਹੀ ਹੈ ਜੀ। ਜਗਤਾਰ ਸਿੰਘ ਜੀ, ਇਸੇ ਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਦਾ ਜਿਹੜਾ ਮੀਡੀਆ ਹੈਗਾ ਉਹ ਸਰਕਾਰ ਦੇ ਪੱਖ ਦੇ ਵਿੱਚ ਬੋਲ ਰਿਹਾ ਹੈ ਤੇ ਜਿਹੜੀ ਵਿਰੋਧ ਦੀ ਆਵਾਜ਼ ਹੈਗੀ ਹੈ, ਨਹੀਂ ਮੈਂ ਮੈਜੋਰਿਟੀ ਦੀ ਗੱਲ ਕਰਦਾ। ਜਦੋਂ ਅਸੀਂ ਮੈਜੋਰਿਟੀ ਮੀਡੀਆ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਲਾਈਨ ਦੇਖਣ ਨੂੰ ਮਿਲਦੀ ਹੈ ਵੀ ਉਹਨਾਂ ਨੇ ਸਰਕਾਰ ਪੱਖੀ ਜਿਹੜੀ ਲਾਈਨ ਹੈ ਜਾਂ ਇਹ ਕਹਿ ਲਓ ਵੀ ਜਿਹੜੀ ਸਰਕਾਰ ਦੀ ਬੋਲੀ ਹੈਗੀ ਹੈ ਉਸੇ ਨੂੰ ਅੱਗੇ ਪ੍ਰਮੋਟ ਕੀਤਾ ਉਹਨਾਂ ਦੀਆਂ ਨੀਤੀਆਂ ਤੇ ਕਿੰਤੂ ਪਰੰਤੂ ਕਰਨ ਦੀ ਥਾਂ ਤੇ।
ਤੇ ਇਸੇ ਦੇ ਨਾਲ ਜੇ ਅਸੀਂ ਦੇਖੀਏ ਕਿ ਹਾਲ ਹੀ ਦੇ ਵਿੱਚ ਜਿਵੇਂ ਉੱਗੇ ਜਿਹੜੇ ਕਰਨਾਟਕ ਤੋਂ ਪੱਤਰਕਾਰ ਸੀਗੇ ਗੌਰੀ ਲੰਕੇਸ਼, ਉਹਨਾਂ ਦਾ ਕਤਲ ਹੋਇਆ, ਤਾਂ ਇਹ ਜਿਹੜੀਆਂ ਆਵਾਜ਼ਾਂ ਨੇ ਜਰਨਲਿਸਟ ਦੀਆਂ, ਖਾਸ ਤੌਰ ਤੇ ਤੁਸੀਂ ਵੀ ਪੱਤਰਕਾਰਿਤਾ ਦੇ ਵਿੱਚ ਲੰਬਾ ਸਮਾਂ ਤੁਸੀਂ ਵਿਚਰੇ ਹੋ, ਤੇ ਕੀ ਸਮਝਦੇ ਹੋ ਕਿ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਫਿਜ਼ਾ ਹੈਗੀ ਹੈ ਭਾਰਤ ਦੇ ਵਿੱਚ, ਜਿਹੜੀ ਨਿਰਪੱਖ ਪੱਤਰਕਾਰਿਤਾ ਦੇ ਵਿੱਚ ਕੀ ਬਦਲਾਅ ਆਇਆ ਜਦੋਂ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ? ਗੌਰੀ ਲੰਕੇਸ਼ ਜਸਟਿਸ ਭਗਤ ਦੇ ਨਾਲ ਐਕਟਿਵਿਸਟ ਸੀ। ਮੈਂ 70 ਦੇ ਵਿੱਚ ਇੰਡੀਅਨ ਐਕਸਪ੍ਰੈਸ ਜਾਰੀ ਕੀਤਾ ਜੀ, ਤੇ 2001 ਦੇ ਵਿੱਚ ਮੈਂ ਛੱਡਿਆ। ਜਦ ਤੱਕ ਇਹ ਸੰਘਰਸ਼ ਟਾਪ ਤੇ ਸੀ, ਮੈਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਲਿਖਣ ਨੂੰ। ਇਹ ਜਰਨਲਿਸਟ ਦਾ ਕਈ ਵਾਰੀ ਇੱਕ ਆਪਣਾ ਹੁੰਦਾ, ਕੁਝ ਇਹ ਲੋਕ ਹੁੰਦੇ ਆ ਜਿਹੜੇ ਸਰਕਾਰ ਦਾ ਪੱਖ ਪੂਰਦੇ ਆ, ਕੁਝ ਉਹ ਲੋਕ ਹੁੰਦੇ ਜਿਹੜੇ ਅਸਲੀਅਤ ਦੀ ਗੱਲ ਕਰਦੇ ਆ ਜੀ। ਜਿਹੜੇ ਅਸਲੀਅਤ ਦੀ ਗੱਲ ਕਰਦੇ ਆ ਉਹਨਾਂ ਦੇ ਪਿੱਛੋਂ ਹੋ ਸਕਦਾ ਹੋਏਗਾ। ਗੌਰੀ ਲੰਕੇਸ਼ ਵੀ ਉਹਨਾਂ ਦੇ ਵਿੱਚੋਂ ਸੀ, ਪਹਿਲਾਂ ਵੀ ਜਰਨਲਿਸਟਾਂ ਦੇ ਅਟੈਕ ਹੁੰਦੇ ਰਹੇ, ਜਰਨਲਿਸਟ ਪੰਜਾਬ ਦੇ ਵਿੱਚ ਹੀ ਬਣੇ ਜੀ, ਭਾਵੇਂ ਕਿਸੇ ਤਰ੍ਹਾਂ ਦਾ ਰਿਹਾ ਉਹ। ਇੱਥੇ ਵੀ ਇਹ ਖਰਾਬਾ ਦੇਖਣ ਨੂੰ ਮਿਲਿਆ। ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਫਨਾਮਨਾ ਹੈ ਕਿ ਜਗਤ ਦੀ ਫਰੀडम ਦੇ ਪ੍ਰਾਪਤੀ ਪ੍ਰੈਸ, ਦੇਖੋ ਬਾਬਾ ਨਾਨਕ ਨੇ ਲੌਜਿਕ ਦੀ ਗੱਲ ਕੀਤੀ ਹੈ। ਹਰ ਥਾਂ ਤੇ ਜਾ ਕੇ ਉਹਨਾਂ ਨੇ ਸਵਾਲ ਉਠਾਇਆ, ਗੱਲਬਾਤ ਓਪਨ ਕੀਤੀ, ਜਿਹੜਾ ਵੱਖਰਾ ਵੀ ਸੀ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਰਿਪੋਰਟ ਦੇ ਵਿੱਚ ਜਿਹੜਾ ਇਹ ਲੌਜਿਕ ਹੈ, ਇਹ ਬੇਸਿਕ ਹੈ, ਭਾਵੇਂ ਹਿੰਦੁਸਤਾਨ ਹੈ ਭਾਵੇਂ ਪੰਜਾਬ। ਉਹ ਜਿਹੜਾ ਇਹ ਫਰੀडम ਆਫ ਐਕਸਪ੍ਰੈਸ਼ਨ ਹੈ, ਇਹਦੇ ਤੇ ਅਟੈਕ ਹੈ ਤੇ ਇਹਨੂੰ ਦਬਾਇਆ ਨਹੀਂ ਜਾ ਸਕਦਾ। ਸਟੇਟ ਦਾ ਇੱਕ ਕਿਰਦਾਰ ਹੈ ਕਿ ਉਹਨੂੰ ਦੇਖੀਏ, ਉਹਦੇ ਵਿੱਚ ਇਹ ਲਗਾਤਾਰ ਚੱਲਦਾ ਰਹਿੰਦਾ। ਪਾਰਟੀ ਕੋਈ ਵੀ ਪਾਵਰ ਚ ਹੋਵੇ, ਸਟੇਟ ਦਾ ਰੋਲ ਆਮ ਤੌਰ ਤੋਂ ਖੇਡ ਹੀ ਰਹਿੰਦਾ। ਇਹ ਦੋ ਗੱਲਾਂ ਵੱਖਰੀਆਂ ਵੱਖਰੀਆਂ। ਜੀ ਬਿਲਕੁਲ ਜਗਤਾਰ ਸਿੰਘ ਜੀ, ਤੇ ਅੰਤ ਦੇ ਵਿੱਚ ਇੱਕ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਿਹੜੀ ਹੁਣ ਭਾਰਤ ਦੇ ਵਿੱਚ ਸਰਕਾਰ ਹੈਗੀ ਹੈ, ਨਰਿੰਦਰ ਮੋਦੀ ਦੀ, ਭਾਜਪਾ ਦੀ ਜਿਹੜੀ ਸਰਕਾਰ ਹੈ, ਉਹਨਾਂ ਦਾ ਜਿਹੜਾ ਸਬੰਧ ਹੈ ਉਹ ਡਾਇਰੈਕਟਲੀ ਇਨਡਾਇਰੈਕਟਲੀ RSS ਦੇ ਨਾਲ ਜਾ ਕੇ ਜੁੜਦਾ ਹੈ, ਤੇ ਜਿਸ ਹਿਸਾਬ ਦੀਆਂ ਗਤੀਵਿਧੀਆਂ ਪਿਛਲੇ 2014 ਤੋਂ ਜਦੋਂ ਦੀ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ, ਉਹਨਾਂ ਦਾ ਜਿਹੜਾ ਗਲਬਾ ਹੈਗਾ ਜਾਂ ਆਪਣੀ ਥਾਟ ਨੂੰ ਭਾਰਤ ਦੇ ਵਿੱਚ ਲਾਗੂ ਕਰਨ ਦੀ ਜਿਹੜੀ ਲਾਈਨ ਹੈ ਉਹ ਖੁੱਲੇ ਤੌਰ ਤੇ ਟੋ ਕੀਤੀ ਜਾ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਇਹ ਪ੍ਰੋਸੈਸ ਉਹਨਾਂ ਵੱਲੋਂ ਵਿੱਢੀ ਗਈ ਹੈ, ਜਾਂ ਖੁੱਲ੍ਹੇਆਮ ਵੀ ਉਹਨਾਂ ਵੱਲੋਂ ਕਿਹਾ ਗਿਆ ਵੀ ਅਸੀਂ 2020 ਤੱਕ 2023 ਤੱਕ ਵੀ ਅਸੀਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾ ਦਿਆਂਗੇ, ਜੇ ਇਹ ਉਸ ਲਾਈਨ ਵੱਲ ਵੱਧਦੇ ਨੇ ਤੇ ਸਰਕਾਰੀ ਸਰਪ੍ਰਸਤੀ ਦੇ ਹੇਠ ਉਸ ਲਾਈਨ ਨੂੰ ਟੋ ਕੀਤਾ ਜਾਂਦਾ ਹੈ, ਤਾਂ ਆਉਣ ਵਾਲਾ ਸਮਾਂ ਤੁਸੀਂ ਕਿਵੇਂ ਦਾ ਦ੍ਰਿਸ਼ਦੇ ਹੋ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ? ਇਹਦੇ ਨਾਲ ਦੇਖੋ ਟੈਨਸ਼ਨ ਵਧੇਗੀ ਸੋਸਾਇਟੀ ਦੇ ਵਿੱਚ, ਤੇ ਜਦੋਂ ਟੈਨਸ਼ਨ ਵੱਧਦੀ ਹੈ ਉਹ ਕੋਈ ਵੀ ਰੋਕ ਤਿਆਰ ਕਰ ਸਕਦੀ ਹੁੰਦੀ। ਆਲਰੇਡੀ ਅੱਧੇ ਹਿੰਦੁਸਤਾਨ ਦੇ ਵਿੱਚ ਸਿਕਿਉਰਿਟੀ ਫੋਰਸਿਸ ਬੈਠੇ ਹੋਈਆਂ, ਕਸ਼ਮੀਰ ਦੇ ਵਿੱਚ ਇਹਦੇ ਸਾਰਾ ਦਾ ਸੰਘਰਸ਼ ਕਰਕੇ ਜੀ ਕੱਲਾ ਪੰਜਾਬ ਹੀ ਹੈ ਜਿੱਥੇ ਸੰਘਰਸ਼ ਕਰਦੇ। ਨਾਰਥ ਈਸਟ ਤੇ ਸਭ ਤੋਂ ਪੁਰਾਣਾ ਸੰਘਰਸ਼ ਕਰਦਾ। ਫੈਕਟਰਲੀ ਇੰਡੀਆ ਸਾਰਾ ਜਿਹੜੇ ਜਿਹਨੂੰ ਮੌਤ ਕਹਿੰਦੇ ਹੈ ਉੱਥੇ ਸੰਘਰਸ਼ ਕਰਦੇ ਜੀ। ਕਸ਼ਮੀਰ 'ਚ ਫੌਜ ਬੈਠੀ ਹੋਈ ਹੈ ਇੰਨੇ ਸਾਲਾਂ ਤੋਂ। ਇਹ ਇੱਕੋ ਡੈਮੋਕ੍ਰੇਸੀ ਸਭ ਤੋਂ ਵੱਡੀ ਹਿੰਦੁਸਤਾਨ ਦੁਨੀਆ ਦੀ ਹੈ ਜਿਹਦੇ 'ਚ ਫੌਜ ਲਗਾਤਾਰ ਕਿਤੇ ਨਾ ਕਿਤੇ ਡਿਪਲਾਈ ਰਹਿੰਦੀ ਹੈ। ਇਹ ਅਜੀਬ ਆਪਣੀ ਤਰ੍ਹਾਂ ਦਾ ਸੈਕਟਰ ਹੈ ਹਿੰਦੁਸਤਾਨ ਦਾ। ਤੇ ਹੁਣ ਖਾਸ ਕਰਕੇ ਜਿਹੜਾ ਏਜੰਡਾ ਲੈ ਕੇ ਇਹ ਸਰਕਾਰ ਕਰ ਰਹੀ ਹੈ ਉਹਦੇ ਨਾਲ ਟੈਨਸ਼ਨ ਵੱਧ ਰਹੀ ਹੈ ਜੀ। ਜਿਹੜੀ ਖਾਸ ਕਰਕੇ ਮਰਾਠੀ ਤੇ ਡੈਮੋਕ੍ਰੈਟਿਕ ਕੈਟਾਗਰੀ ਦੇ ਲੋਕ ਹੈ ਉਹ ਭਗਤ ਪ੍ਰਦੇਸ਼ ਕਰਦੇ, ਕਿਉਂਕਿ ਹਿੰਦੁਸਤਾਨ ਡਾਈਵਰਸ ਦਾ ਮੁਲਕ ਹੈ, ਇੱਥੇ ਹਿੰਦੁਤਵਾ ਲਾਗੂ ਨਹੀਂ ਹੋ ਸਕਦਾ। ਜਦੋਂ ਇਹ ਲਾਗੂ ਕਰਨਗੇ ਜ਼ਬਰਦਸਤੀ ਉਹਦਾ ਵਿਰੋਧ ਹੋਏਗਾ ਕਿਸੇ ਢੰਗ ਨਾਲ ਜੀ। ਜੀ ਬਿਲਕੁਲ ਜਗਤਾਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ।
ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨਾ ਕਿਸੇ ਦੁਬਾਰਾ ਇਸ਼ੂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ। ਸਤਿ ਸ਼੍ਰੀ ਅਕਾਲ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀਗੀ ਚੰਡੀਗੜ੍ਹ ਤੋਂ ਉੱਘੇ ਪੱਤਰਕਾਰ ਸਰਦਾਰ ਜਗਤਾਰ ਸਿੰਘ ਨਾਲ, ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV 84 ਨੂੰ ਚਲਾਉਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ, www.tv84.tv। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।